ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਮਾਰਚ 20 2000 ਨੂੰ ਪ੍ਰੈਜ਼ੀਡੈਂਟ ਕਲਿੰਟਨ ਭਾਰਤ ਗਏ। ਜਿਸ ਦਿਨ ਉਹਨਾਂ ਨੇ ਦਿੱਲੀ ਲੈਂਡ ਕੀਤਾ, ਉਸ ਵੇਲੇ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ 35 ਸਿੱਖਾਂ ਨੂੰ ਘਰਾਂ ਤੋਂ ਕੱਢ ਕੇ ਪਿੰਡ ਦੇ ਗੁਰਦੁਆਰੇ ਦੀ ਕੰਧ ਨਾਲ ਖੜਾ ਕਰਕੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ। ਭਾਰਤ ਸਰਕਾਰ ਅਤੇ ਇਸ ਦੇ ਮੀਡੀਆ ਨੇ ਫੌਰਨ ਇਸ ਦਾ ਇਲਜ਼ਾਮ ਪਾਕਿਸਤਾਨ ਤੇ ਲਗਾਇਆ ਤੇ ਇਹ ਕਿਹਾ ਕਿ ਪਾਕਿਸਤਾਨ ਸਥਿਤ ਇੱਕ ਕਸ਼ਮੀਰੀ ਖਾੜਕੂ ਜਥੇਬੰਦੀ ਨੇ ਇਹ ਕਾਰਾ ਕੀਤਾ ਹੈ। ਪਰ ਬਹੁਤ ਜਲਦੀ ਇਹ ਗੱਲ ਸਾਹਮਣੇ ਆਉਣ ਲੱਗੀ ਕਿ ਕਾਰਾ ਭਾਰਤ ਦੀਆਂ ਖੁਫੀਆ ਏਜੰਸੀਆਂ ਵੱਲੋਂ ਕੀਤਾ ਗਿਆ ਹੈ ਤਾਂ ਕਿ ਕਸ਼ਮੀਰ ਦੇ ਸੰਘਰਸ਼ ਨੂੰ ਬਦਨਾਮ ਕੀਤਾ ਜਾ ਸਕੇ ਅਤੇ ਸਿੱਖਾਂ ਨੂੰ ਕਸ਼ਮੀਰਵਾਦੀ ਛੱਡਣ ਤੇ ਮਜਬੂਰ ਕੀਤਾ ਜਾ ਸਕੇ। 20 ਮਾਰਚ 2014 ਨੂੰ ਇਸ ਦੁਖਦਾਈ ਕਾਰਨ ਨੂੰ ਬੀਤਿਆਂ 14 ਸਾਲ ਹੋ ਚੁੱਕੇ ਹਨ। ਯਤੀਮ ਬੱਚੇ ਤੇ ਸਿੱਖ ਵਿਧਵਾ ਅਜੇ ਤੱਕ ਇਨਸਾਫ ਦੀ ਮੰਗ ਕਰ ਰਹੀਆਂ ਹਨ, ਪਰ ਅਸਲ ਦੋਸ਼ੀਆਂ ਦੀ ਸ਼ਨਾਖਤ ਨਹੀਂ ਕੀਤੀ ਗਈ। ਇੱਕ ਪਾਸੇ ਸਿੱਖ ਕੌਮ ਜੂਨ 84 ਤੇ ਨਵੰਬਰ 84 ਦੇ ਘੱਲੂਘਾਰਿਆਂ ਦੀ ਦੁੱਖ ਭਰੀ ਯਾਦ ਨੂੰ ਕਦੀ ਭੁਲਾ ਨਹੀਂ ਸਕਦੀ, ਉੱਥੇ 14 ਸਾਲ ਪਹਿਲਾਂ ਕਸ਼ਮੀਰ ਵਾਦੀ ਵਿੱਚ ਮਾਰੇ ਗਏ 35 ਸਿੱਖਾਂ ਲਈ ਵੀ ਦਿਲ ਵਿੱਚ ਦਰਦ ਰੱਖਦੀ ਹੈ। ਅਫਸੋਸ ਇਸ ਗੱਲ ਦਾ ਹੈ ਕਿ ਜਿਸ ਬੀਜੇਪੀ ਦੀ ਸਰਕਾਰ ਵੇਲੇ ਭਾਰਤੀ ਖੁਫੀਆ ਏਜੰਸੀਆਂ ਨੇ ਇਹਨਾਂ 35 ਸਿੱਖਾਂ ਦਾ ਕਤਲੇਆਮ ਕੀਤਾ, ਉਸ ਬੀਜੇਪੀ ਨੂੰ ਦਿੱਲੀ ਤਖਤ ਤੇ ਮੁੜ ਕੇ ਬਿਠਾਉਣ ਲਈ ਬਾਦਲ ਦਲ ਦਾ ਅੱਡੀ ਚੋਟੀ ਦਾ ਜੋੜ ਲੱਗਿਆ ਹੋਇਆ ਹੈ। ਵਿਊਅਰਸ, ਅੱਜ ਅਸੀਂ ਇਸ ਵਿਸ਼ੇ ਤੇ ਹੋਰ ਪੰਥਕ ਵਿਸ਼ਿਆਂ ਸੰਬੰਧੀ ਦੋ ਅੱਡ-ਅੱਡ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅੱਜ ਅਸੀਂ ਗੱਲਬਾਤ ਕਰਦੇ ਹਾਂ ਦਲ ਖਾਲਸਾ ਦੇ ਜਨਰਲ ਸੈਕਟਰੀ ਸਰਦਾਰ ਸਰਬਜੀਤ ਸਿੰਘ ਕੁਮਾਰ ਨਾਲ, ਜਿਹੜੇ ਇਸ ਵੇਲੇ ਸਾਨਾ ਅੰਮ੍ਰਿਤਸਰ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਜਿਵੇਂ 14 ਸਾਲ ਬਾਅਦ ਇਸ ਚਿੱਠੀ ਸਿੰਘਪੁਰਾ ਦੇ ਸਿੱਖ ਕਤਲੇਆਮ ਨੂੰ ਤੁਸੀਂ ਕਿਵੇਂ ਵੇਖਦੇ ਹੋ ਅਤੇ ਅਸਲ ਦੋਸ਼ੀਆਂ ਨੂੰ ਹੁਣ ਤੱਕ ਸਜ਼ਾ ਕਿਉਂ ਨਹੀਂ ਮਿਲੀ, ਇਸ ਬਾਰੇ ਤੁਹਾਡੇ ਕੀ ਵਿਚਾਰ ਨੇ, ਇਹ ਸਾਂਝੇ ਕਰੋ। ਦੇਖੋ, ਜਿਹੜਾ ਭਾਰਤੀ ਹਕੂਮਤ ਨੇ ਘੱਟ ਗਿਣਤੀਆਂ ਨੂੰ ਦਬਾਉਣ ਦਾ, ਕੁਚਲਣ ਦਾ, ਦਰੜਨ ਦਾ ਜਿਹੜਾ ਪ੍ਰੋਗਰਾਮ ਬਣਾਇਆ ਹੋਇਆ ਜੀ, ਉਹਦੇ ਤਹਿਤ ਭਾਰਤ ਵਿੱਚ ਵਸਦੀਆਂ ਸਾਰੀਆਂ ਘੱਟ ਗਿਣਤੀਆਂ ਨਾਲ ਇਹੀ ਕੁਝ ਹੋ ਰਿਹਾ। ਤੇ ਖਾਸ ਤੌਰ ਤੇ ਇੱਕ ਇਹਦੇ ਵਿੱਚ ਇਹ ਵੀ ਏਜੰਡਾ ਉਹਨਾਂ ਨੇ ਰੱਖਿਆ ਹੋਇਆ ਕਿ ਜਿਸ ਖਿੱਤੇ ਦੇ ਵਿੱਚ ਉਹਨਾਂ ਨੇ ਕੰਮ ਕਰਨਾ ਹੁੰਦਾ, ਜੇ ਪੰਜਾਬ ਦੇ ਵਿੱਚ ਵਾ ਤਾਂ ਇੱਥੇ ਉਹਨਾਂ ਨੇ ਸਿੱਖ ਜੁਝਾਰੂਆਂ ਦੇ ਭੇਸ ਦੇ ਵਿੱਚ ਜੀ ਇੰਡੀਅਨ ਖੁਫੀਆ ਏਜੰਸੀਆਂ ਨੇ ਇਹੋ ਜਿਹੇ ਕੰਮ ਕੀਤੇ ਜਿਹਦੇ ਨਾਲ ਸਿੱਖ ਸਟਰਗਲ ਵੀ ਬਦਨਾਮ ਹੋਵੇ ਤੇ ਇਹਨਾਂ ਨੂੰ ਇਨੋਸੈਂਟ ਲੋਕਾਂ ਦੇ ਕਾਤਲਾਂ ਵਜੋਂ ਐਲਾਨਿਆ ਜਾਵੇ ਜਿਹੜੇ ਸਿੱਖ ਜੁਝਾਰੂ ਸੀਗੇ। ਹਾਂਜੀ, ਪੰਜਾਬ ਦੀ ਧਰਤੀ ਉੱਤੇ ਇਹੋ ਜਿਹੇ ਆਪਰੇਸ਼ਨ ਬੜੇ ਨੰਗੇ ਹੋਏ ਨੇ ਇੰਡੀਅਨ ਏਜੰਸੀਆਂ ਦੇ, ਜਿਹਦੇ ਵਿੱਚ ਕੈਟਾਂ ਨੇ ਜਾਂ ਇੰਡੀਅਨ ਏਜੰਸੀਆਂ ਦੇ ਏਜੰਟਾਂ ਨੇ ਬੱਸਾਂ ਤੋਂ ਕੱਢ ਕੇ ਜਿਹੜੇ ਆ ਉਹ ਹਿੰਦੂ ਯਾਤਰੀ ਮਾਰੇ ਤੇ ਦੁਨੀਆ ਨੂੰ ਇਹ ਮੈਸੇਜ ਦਿੱਤਾ ਕਿ ਸਿੱਖ ਤਾਂ ਬਿਨਾਂ ਕਿਸੇ ਗੱਲੋਂ ਐਵੇਂ ਹਿੰਦੂਆਂ ਨੂੰ ਮਾਰਦੇ ਪਏ। ਏਦਾਂ ਦੀ ਹੀ ਇੱਕ ਘਟਨਾ ਜਿਹੜੀ ਆ ਇਹ ਸਾਡੇ ਸਾਹਮਣੇ ਚਿੱਠੀ ਸਿੰਘਪੁਰਾ ਵਾਲੀ ਆ, ਜਿੱਥੇ ਕਿ ਕਸ਼ਮੀਰ ਦੀ ਆਜ਼ਾਦੀ ਲਈ ਲੜਨ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਅੱਜ ਤੋਂ 14 ਵਰ੍ਹੇ ਪਹਿਲਾਂ ਇਹ ਇੱਕ ਆਪਰੇਸ਼ਨ ਜਿਹੜਾ ਸੀ ਏਜੰਸੀਆਂ ਨੇ ਕੀਤਾ ਸੀ। ਔਰ ਇਸ ਆਪਰੇਸ਼ਨ ਦਾ ਬੜਾ ਸਿੱਧਾ ਜਿਹਾ ਅਰਥ ਸੀਗਾ ਕਿ ਬਿਲ ਕਲਿੰਟਨ ਜੋ ਅਮਰੀਕਾ ਦੇ ਉਸ ਟਾਈਮ ਪ੍ਰੈਜ਼ੀਡੈਂਟ ਸਨ, ਉਹ ਇੱਥੇ ਆ ਰਹੇ ਸੀ। ਔਰ ਉਸ ਗੱਲ ਦੇ ਨਾਲ, ਕਿਉਂਕਿ ਜਦੋਂ ਇੱਕ ਕਿਸੇ ਏਡੇ ਵੱਡੇ ਜਿਹੜਾ ਅਮਰੀਕਨ ਪ੍ਰੈਜ਼ੀਡੈਂਟ ਦਾ ਆਉਣਾ ਹੋਵੇ, ਘਟਨਾਵਾਂ ਮੀਡੀਆ ਸਾਰਾ ਜਿਹੜਾ ਉਹਦਾ ਧਿਆਨ ਹੁੰਦਾ, ਤਾਂ ਇਸ ਮੌਕੇ ਨੂੰ ਇਹ ਵਰਤਣ ਲਈ ਇੰਡੀਅਨ ਏਜੰਸੀਆਂ ਨੇ ਉਹ ਮੌਕਾ ਚੁਣਿਆ ਸੀਗਾ ਕਿ ਇਸ ਦੌਰਾਨ ਸਾਰਾ ਮੀਡੀਆ ਜਿਹੜਾ ਹੈਗਾ ਉਹ ਪਾਕਿਸਤਾਨ ਨੂੰ ਜਾਂ ਜਿਹੜੇ ਕਸ਼ਮੀਰ ਦੀ ਆਜ਼ਾਦੀ ਲਈ ਲੜ ਰਹੇ ਆ ਉਹਨਾਂ ਨੂੰ ਬਹੁਤ ਨਿੰਦੇਗਾ, ਭੰਡੇਗਾ। ਪਰ ਬੜੀ ਜਲਦੀ ਇਹ ਗੱਲ ਨੰਗੀ ਹੋ ਗਈ ਸੀਗੀ ਤੇ ਇਹਨਾਂ ਨੇ ਫਿਰ ਆਪਦਾ ਇਸ ਗੱਲ ਨੂੰ ਕਵਰ ਅਪ ਕਰਨ ਦੇ ਲਈ ਨਾਲ ਦੇ ਪਿੰਡਾਂ ਦੇ ਮੁੰਡੇ 5 ਜਾਣੇ ਚੱਕ ਲਏ ਉੱਥੋਂ ਤੇ ਉਹ 5 ਮੁੰਡਿਆਂ ਨੂੰ ਇਹਨਾਂ ਨੇ ਉੱਥੇ ਮਾਰ ਕੇ ਕਹਿ ਦਿੱਤਾ ਕਿ ਜਿਹੜੇ ਜੀ ਉਹ ਆਏ ਸੀਗੇ ਪਾਕਿਸਤਾਨ ਸਪੌਂਸਰਡ ਮਿਲੀਟੈਂਟ, ਉਹਨਾਂ ਨੂੰ ਅਸੀਂ ਮਾਰ ਦਿੱਤਾ ਹੈਗਾ। ਪਰ ਉਹ ਵੀ ਗੱਲ ਬੜੀ ਜਲਦੀ ਨਸ਼ਰ ਹੋ ਗਈ ਆ ਤੇ ਸਾਰੇ ਲੋਕਾਂ ਨੂੰ, ਸਾਰੀ ਦੁਨੀਆ ਨੂੰ ਇਹ ਫੈਕਟ ਜਿਹੜਾ ਹੈਗਾ ਪਤਾ ਹੈ ਕਿ ਅਸਲ ਵਿੱਚ ਇਹ ਸਾਰੇ ਦਾ ਸਾਰਾ ਆਪਰੇਸ਼ਨ ਜਿਹੜਾ ਸੀ ਉਹ ਇੰਡੀਅਨ ਮਿਲਟਰੀ ਨੇ ਕੀਤਾ ਔਰ ਇੰਡੀਅਨ ਏਜੰਸੀਜ਼ ਨੇ ਕੀਤਾ। ਔਰ ਸਾਰੇ ਜਿਹੜੇ ਸਿੱਖ ਸੀਗੇ ਉਹ ਬੇਦੋਸ਼ੇ ਬਿਲਕੁਲ ਘਰਾਂ ਚੋਂ ਇਹ ਕੱਢ ਕੇ ਮਾਰੇ ਕਿ ਕਸ਼ਮੀਰ ਦੇ ਵਿੱਚ ਸਿੱਖਾਂ ਅਤੇ ਮੁਸਲਮਾਨਾਂ ਦਾ, ਕਸ਼ਮੀਰੀਆਂ ਦਾ ਟਕਰਾਅ ਹੋ ਜੇ। ਔਰ ਉਹਦੇ ਵਿੱਚ ਇਹਨਾਂ ਨੇ ਅੱਗੇ ਚੱਲ ਕੇ ਜਦੋਂ ਇਹ ਰੌਲਾ ਅੱਗੇ ਉਭਾਰਿਆ, ਸੰਗਤ ਨੇ, ਜਿਹੜੇ ਇਨਸਾਫ ਪਸੰਦ ਲੋਕ ਸੀ ਉਹਨਾਂ ਨੇ ਉਭਾਰਿਆ, ਤਾਂ ਇਹਨਾਂ ਨੇ ਬੜੇ ਔਖੇ ਹੋ ਕੇ ਇੱਕ ਜਾਂਚ ਵੀ ਕਰਨੀ ਕਰਵਾਉਣ ਦਾ ਡਰਾਮਾ ਕੀਤਾ। ਪਰ ਉਹ ਜਾਂਚ ਵੀ ਜਿਹੜੀ ਸੀਗੀ ਉਹ ਇੱਕ ਅੱਖੀ ਘੱਟਾ ਪਾਉਣ ਵਾਲੀ ਗੱਲ ਸੀ। 13-14 ਸਾਲ ਬਾਅਦ ਉਹ ਕਹਿਤਾ ਜੀ ਕੁਛ ਨਹੀਂ ਹੈਗਾ ਜੀ, ਉਹ ਤਾਂ ਅਸੀਂ ਠੀਕ ਕੀਤਾ ਜੋ ਵੀ ਮੁਕਾਬਲਾ ਕੀਤਾ ਮਿਲਟਰੀ ਨੇ।
ਉਹ ਅਜੇ ਤੱਕ ਇਸ ਗੱਲ ਦਾ ਕਿਸੇ ਤਣ ਪੱਤਣ ਨਾ ਤਾਂ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵੱਲ ਤੁਰੇ ਆ, ਨਾ ਹੀ ਅਸਲ ਦੋਸ਼ੀਆਂ ਦੀ ਨਿਸ਼ਾਨਦੇਹੀ ਕਰਨ ਵੱਲ ਤੁਰੇ ਆ। ਪਰ ਦੁਨੀਆ ਨੇ ਇਹ ਫੈਕਟ ਜਿਹੜਾ ਹੈਗਾ ਉਹ ਮੰਨ ਲਿਆ ਹੈਗਾ ਕਿ ਇਹ ਇੰਡੀਅਨ ਏਜੰਸੀਆਂ ਦਾ ਕਾਰਾ ਸੀਗਾ ਤੇ ਇਹਨਾਂ ਨੇ ਹਰ ਹੀਲਾ ਇੰਡੀਆ ਨੇ ਉਹਨਾਂ ਕਾਤਲਾਂ ਨੂੰ ਬਚਾਉਣ ਦੇ ਲਈ ਵਰਤਿਆ ਹੈਗਾ। ਕਸ਼ਮੀਰ ਦੇ ਉਹ ਸਿੱਖ ਭਾਈਚਾਰਾ ਸਾਡਾ ਜਿਹੜਾ ਹੈਗਾ ਉਹ ਤਾਂ ਆਪਦੇ ਦਰਦ ਦੇ ਹੰਝੂ ਜਿਹੜੇ ਨੇਗੇ ਉਹ ਵਗਾ ਰਿਹਾ, ਔਰ ਅਸੀਂ ਜਿਹੜੇ ਸਾਰੇ ਸੰਸਾਰ ਵਿੱਚ ਖਿਲਰੇ ਹੋਏ ਸਿੱਖ ਵਾਂ ਇਨਸਾਫ ਪਸੰਦ ਲੋਕਾਂ ਦੇ ਨਾਲ ਖੜ ਕੇ ਇਸ ਗੱਲ ਨੂੰ ਉਭਾਰ ਰਹੇ ਹਾਂ। ਪਰ ਦੂਜੇ ਪਾਸੇ ਸਾਡੇ ਪੰਜਾਬ ਦੀ ਧਰਤੀ ਤੋਂ ਬਾਦਲ ਦਲ ਨੂੰ ਉਸੇ ਭਾਜਪਾ ਦੇ ਨਾਲ ਬੜਾ ਹੇਜ ਆ ਜਿਹੜਾ ਸਿੱਖੀ ਅਤੇ ਸਿੱਖਾਂ ਦੇ ਘਾਣ ਕਰਨ ਵਿੱਚ ਬੜੀ ਰੁਚੀ ਰੱਖਦੇ ਆ। RSS ਦੀ ਇਹ ਪ੍ਰੋਡਕਸ਼ਨ ਆ ਭਾਜਪਾ ਵਾਲੇ, ਇਹਨਾਂ ਨੂੰ ਅੱਜ ਐਂਟੀ ਬਣਾਉਣ ਦਾ, ਇਹਨਾਂ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਨੂੰ ਜਿਹੜਾ ਮੁਸਲਮਾਨਾਂ ਦਾ ਘਾਣ ਕਰਨ ਦਾ ਜ਼ਿੰਮੇਵਾਰ ਆ ਗੁਜਰਾਤ ਦੇ ਵਿੱਚ, ਇਹ ਲੱਗੇ ਹੋਏ ਨੇ। ਤੇ ਅਸੀਂ ਇੱਥੇ ਜਿਹੜਾ ਸਾਰਾ ਸਿੱਖ ਸੰਸਾਰ ਆ ਤੇ ਇਨਸਾਫ ਪਸੰਦ ਲੋਕ ਆ ਇਸ ਗੱਲ ਤੇ ਬੜੇ ਚਿੰਤਤ ਆ ਕਿ ਬਾਦਲ ਦਾ ਜਿਹੜਾ ਇਹ ਰੋਲ ਫੜਦਿਆ ਹੈਗਾ ਇਹ ਸਿੱਖੀ ਲਈ ਤੇ ਸਿੱਖਾਂ ਲਈ ਤਾਂ ਘਾਤਕ ਹੈਗਾ ਹੀ ਆ, ਪਰ ਇਹਦੇ ਨਾਲ ਇਤਿਹਾਸ ਦੇ ਵਿੱਚ ਜਿਹੜਾ ਸਾਡਾ ਇਮੇਜ ਆ ਉਹ ਬੜਾ ਗਲਤ ਰੂਪ ਦੇ ਵਿੱਚ ਪੇਸ਼ ਹੋਏਗਾ। ਅਸੀਂ ਇਹਦਾ ਵਿਰੋਧ ਜਿਹੜਾ ਹੈਗਾ ਉਹ ਕਰ ਰਹੇ ਹੈਗੇ। ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ ਅਸੀਂ ਇਹ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਭਾਰਤੀ ਏਜੰਸੀਆਂ ਨੇ ਸਾਰਾ ਕਾਰਾ ਕੀਤਾ, ਸਾਡੇ 35 ਭਰਾਵਾਂ ਨੂੰ ਚਿੱਠੀ ਸਿੰਘਪੁਰਾ ਪਿੰਡ ਦੇ ਵਿੱਚ ਮਾਰਿਆ, ਪਰ ਜਿਸ ਤਰ੍ਹਾਂ ਉਹਨੇ ਬੱਚੇ ਯਤੀਮ ਹੋ ਚੁੱਕੇ ਨੇ, ਵਿਧਵਾ ਔਰਤਾਂ ਹੋ ਚੁੱਕੀਆਂ ਨੇ, ਕਿ ਦਲ ਖਾਲਸਾ ਜਾਂ ਕੋਈ ਹੋਰ ਸਿੱਖ ਜਥੇਬੰਦੀ ਉਹਨਾਂ ਦੇ ਪਰਿਵਾਰ ਲਈ ਕੁਝ ਕਰ ਰਹੀ ਹੈ ਇਸ ਵੇਲੇ, ਜਾਂ ਉਹਨੇ ਪਿਛਲੇ 14 ਸਾਲਾਂ 'ਚ ਕੁਝ ਕੀਤਾ ਹੈ? ਇਸ ਬਾਰੇ ਵੀ ਜਾਣਕਾਰੀ ਦਿਓ। ਜਦੋਂ ਇਹ ਕਾਰਾ ਹੋਇਆ ਵਾ ਅਸੀਂ ਉਸ ਤੋਂ ਬਾਅਦ ਵਿੱਚ ਉਸ ਇਲਾਕੇ ਦੇ ਵਿੱਚ ਵਿਚਰੇ ਆ ਔਰ ਬਹੁਤ ਸਾਰੇ ਫੈਕਟ ਜਿਹੜੇ ਇਕੱਠੇ ਕੀਤੇ ਆ। ਇਹ ਇਕੱਲੇ ਇਹਨਾਂ ਪਰਿਵਾਰਾਂ ਦੀ ਗੱਲ ਨਹੀਂ, ਹੋਰ ਵੀ ਬੜੇ ਉੱਥੇ ਇਫੈਕਟਡ ਜਿਹੜਾ ਸੀ ਪਿੱਛੇ ਜੇ ਇੱਕ ਹੋਰ ਉੱਥੇ ਜਿਹੜਾ ਸਪੋਰ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਕਾਂਡ ਹੋਇਆ ਸੀ, ਔਰ ਅਸੀਂ ਉੱਥੇ ਜਗਮੋਹਨ ਸਿੰਘ ਰੈਣਾ ਕਰਕੇ ਸਾਡੇ ਸਿੱਖ ਹੈਗੇ ਆ ਉੱਥੇ, ਕਾਫੀ ਉਹ ਅਕਾਊਂਟੇਬਲ ਨੇਗੇ, ਉਹਨਾਂ ਨਾਲ ਰਾਬਤੇ 'ਚ ਰਹਿੰਦੇ ਆ ਔਰ ਨਿੱਕੀਆਂ ਮੋਟੀਆਂ ਗੱਲਾਂ ਪਿੱਛੇ ਜੇ ਇੱਕ ਵਾਰੀ ਉੱਥੇ ਚਿੱਠੀਆਂ ਲਾ ਦਿੱਤੀਆਂ ਗਈਆਂ ਸੀਗੀਆਂ 2 ਸਾਲ ਪਹਿਲਾਂ, ਔਰ ਪੰਜਾਬ ਦੇ ਵਿੱਚ ਉਹ ਮੀਡੀਆ ਨੇ ਬੜੀ ਗੱਲ ਚੱਕੀ ਸਿੱਖਾਂ ਨੂੰ ਭੜਕਾਉਣ ਦੇ ਲਈ। ਅਸੀਂ ਉਹ ਫੌਰਨ ਤੌਰ ਤੇ ਉੱਥੇ ਗੱਲ ਕਰਕੇ ਅਸਲੀ ਤੱਥ ਜਿਹੜਾ ਸੀ ਉਹ ਸਾਹਮਣੇ ਲੈ ਕੇ ਆਂਦਾ ਪੰਜਾਬ ਦੇ ਵਿੱਚ ਸਿੱਖਾਂ ਨੂੰ, ਇਸ ਸਾਡਾ ਨੂੰ ਦੱਸੀ ਗੱਲ ਕਿ ਉੱਥੋਂ ਅਸੀਂ ਪਤਾ ਲਿਆ ਸਾਰੀ ਗੱਲ ਦਾ, ਸਾਡਾ ਉੱਥੇ ਲੋਕਾਂ ਨਾਲ ਸੰਪਰਕ ਆ, ਪਰਿਵਾਰਾਂ ਨਾਲ ਸੰਪਰਕ ਆ। ਅਸਲ ਵਿੱਚ ਉਹ ਚਿੱਠੀਆਂ ਜਿਹੜੀਆਂ ਸੀਗੀਆਂ ਉਹ ਵੀ ਇੱਕ ਆਪਰੇਸ਼ਨ ਸੀਗਾ ਏਜੰਸੀਆਂ ਦਾ। ਤੋਂ ਏਦਾਂ ਇਹ ਵਾਰ-ਵਾਰ ਕਰਦੇ ਆ। ਅਸੀਂ ਜਾਣਦੇ ਹਾਂ ਕਿ ਉੱਥੇ ਦਾ ਜਿਹੜਾ ਸਿੱਖ ਵਾ ਕਸ਼ਮੀਰ ਦਾ, ਉਹਦੇ ਮਸਲੇ ਅਮਰੀਕਾ 'ਚ ਬੈਠੇ ਸਿੱਖ ਨਾਲੋਂ, ਕੈਨੇਡਾ 'ਚ ਬੈਠੇ ਸਿੱਖ ਨਾਲੋਂ ਔਰ ਪੰਜਾਬ ਵਿੱਚ ਬੈਠੇ ਸਿੱਖ ਨਾਲੋਂ ਵੀ ਬਿਲਕੁਲ ਵੱਖਰੇ ਤਰ੍ਹਾਂ ਦੇ ਮਸਲੇ ਨੇ, ਔਰ ਉਹ ਗੱਲ ਨੂੰ ਅਸੀਂ ਉੱਥੇ ਬੈਠ ਕੇ ਸਮਝ ਸਕੇ ਆ। ਅਸੀਂ ਉੱਥੇ ਦੇ ਕਸ਼ਮੀਰੀ ਭਾਈਚਾਰੇ ਦੇ ਨਾਲ ਜਦੋਂ ਗੱਲਾਂ ਬਾਤਾਂ ਸ਼ੇਅਰ ਕੀਤੀਆਂ ਨੇ ਤੇ ਕਈ ਹੈਰਾਨੀਜਨਕ ਤੱਥ ਜਿਹੜੇ ਨੇ ਉਹ ਸਾਡੇ ਸਾਹਮਣੇ ਆਏ ਨੇ, ਉਹ ਮੈਂ 1-2 ਮਿੰਟ ਦੇ ਵਿੱਚ ਤੁਹਾਡੇ ਨਾਲ ਮੀਡੀਆ ਦੇ ਰਾਹੀਂ ਆਪਣੇ ਚੈਨਲ ਦੇ ਰਾਹੀਂ ਵੀਰਾਂ ਨਾਲ ਸਾਂਝੇ ਕਰਨੇ ਚਾਹਾਂ ਕਿ ਕਸ਼ਮੀਰੀ ਲੋਕਾਂ, ਆਮ ਜਿਹੜਾ ਕਸ਼ਮੀਰੀ ਆਵਾਮ ਆ ਉਹਦੇ ਮਨ ਵਿੱਚ ਸਿੱਖਾਂ ਦੇ ਜਿਹੜੇ ਕਸ਼ਮੀਰ 'ਚ ਵਸਦੇ ਸਿੱਖ ਨੇ ਉਹਨਾਂ ਦੇ ਖਿਲਾਫ ਵਿਚਾਰ ਭਰਨ ਦੇ ਲਈ ਨਾ ਕੁਛ ਗੱਲਾਂ ਬੜੀਆਂ ਕਾਰਗਰ ਨੇਗੀਆਂ ਜਿਨ੍ਹਾਂ ਦਾ ਧਿਆਨ ਰੱਖਣ ਦੀ ਲੋੜ ਆ। ਜਿਹੜੀ ਕਸ਼ਮੀਰੀ ਲੋਕਾਂ ਉੱਤੇ ਜ਼ੁਲਮ ਕਰ ਰਹੀ ਹਕੂਮਤ ਹੈ ਉਹਦਾ ਹੈਡ ਉਹਨਾਂ ਦੀ ਨਿਗਾਹ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਆ, ਜਿਹੜਾ ਇੱਕ ਸਿੱਖ ਵਾ, ਜਿਹੜਾ ਪੱਗ ਵਾਲਾ, ਤੇ ਇਸ ਕਰਕੇ ਉਹਨਾਂ ਨੂੰ ਸਾਰੇ ਸਿੱਖ ਤੇ ਸਾਰੇ ਪੱਗ ਵਾਲੇ ਉਹ ਲੱਗਦੇ ਆ ਕਿ ਸਾਡੇ ਤੇ ਜ਼ੁਲਮ ਕਰਨ ਵਾਲੇ ਲੋਕ ਨੇ ਇਹ। ਦੂਸਰੀ ਗੱਲ, ਦੂਸਰਾ ਪੁਆਇੰਟ ਉੱਥੇ ਆ ਜਾਂਦਾ ਕਿ ਜਿਹੜਾ ਫੌਜ ਆ, ਫੌਜ ਉੱਥੇ ਲੱਗੀ ਹੈ ਤੇ ਫੌਜ ਸਾਰਾ ਜ਼ੁਲਮ ਕਰਦੀ ਹੈ। ਤੇ ਫੌਜਾਂ ਦਾ ਮੁਖੀ ਪਹਿਲਾਂ ਜਨਰਲ ਜੇ ਸਿੰਘ ਸੀਗਾ, ਉਹ ਵੀ ਸਿੱਖ ਸੀ, ਪੱਗ ਵਾਲਾ ਸੀ, ਤੇ ਹੁਣ ਜਨਰਲ ਵਿਕਰਮ ਸਿੰਘ ਆ। ਤੇ ਇਹਨੂੰ ਜਦੋਂ ਉਹ ਦੇਖਦੇ ਨੇ ਕਿ ਪੱਗ ਵਾਲਾ ਜ਼ੁਲਮ ਕਰਦਾ ਤਾਂ ਉੱਥੇ ਉਸ ਖਿੱਤੇ ਦੇ ਵਿੱਚ ਜਿੱਥੇ ਜ਼ਿਆਦਾ ਉਹਨਾਂ ਨੇ ਕਰਨਾ ਹੁੰਦਾ ਉੱਥੇ ਜਿਹੜਾ ਬਾਕੀ ਸਾਰੇ ਫੌਜੀ ਹੈਗੇ ਆ ਭਾਰਤ ਦੇ, ਬਾਕੀ CRP ਜਾਂ ਹੋਰ ਸਾਰੇ, ਉਹ ਤਾਂ ਸਾਰੇ ਇੱਕੋ ਜਿਹੇ ਲੱਗਦੇ ਨੇ, ਰੋਡੇ ਨੇਗੇ, ਪਰ ਸਾਡੀ ਜਿਹੜੀ ਪੱਗ ਵਾ ਉਹ ਸਾਡੀ ਵੱਖਰੀ ਪਛਾਣ ਆ ਸਿੱਖ ਫੌਜੀਆਂ ਦੀ। ਤੋਂ ਉੱਥੇ ਪੱਗ ਨੂੰ ਤੇ ਸਰਦਾਰਾਂ ਨੂੰ ਇੱਕ ਕਸ਼ਮੀਰੀ ਆਮ ਜਿਹੜਾ ਜਨਰਲ ਸਮਾਜ ਹੁੰਦਾ ਜੀ ਉਹਦੇ ਮਨ ਦੇ ਵਿੱਚ ਇਸ ਤਰ੍ਹਾਂ ਭਰਿਆ ਜਾ ਰਿਹਾ ਵੀ ਇਹ ਸਾਨੂੰ ਮਾਰਦੇ ਆ, ਇਹ ਮਨਮੋਹਨ ਸਿੰਘ ਮਾਰ ਰਿਹਾ ਸਾਨੂੰ, ਇਹ ਪੱਗ ਵਾਲਾ, ਇਹ ਫੌਜਾਂ ਦਾ ਮੁਖੀ ਮਾਰ ਰਿਹਾ ਪੱਗ ਵਾਲਾ, ਤੇ ਆਹ ਜਿਹੜੇ ਸਾਡੇ ਫਿਰ ਗੁਆਂਢ 'ਚ ਆਰਾਮ ਨਾਲ ਬੈਠੇ ਇਹ ਸ਼ਾਇਦ ਉਹਨਾਂ ਦੇ ਨਾਲ ਹੀ ਸਹਿਮਤ ਹੋਣਗੇ। ਤੋ ਏਦਾਂ ਦਾ ਇੱਕ ਵਿਚਾਰ ਜਿਹੜਾ ਹੈਗਾ ਉਹ ਬੜੇ ਟੇਢੇ ਮੇਢੇ ਤਰੀਕੇ ਨਾਲ ਏਜੰਸੀਆਂ ਕਸ਼ਮੀਰੀ ਆਮ ਸਮਾਜ ਦੇ ਮਨ 'ਚ ਭਰਨ ਲਈ ਸੀਗੇ ਉੱਥੇ ਲੱਗੇ ਰਹੇ। ਪਰ ਅਸੀਂ ਕਸ਼ਮੀਰੀ ਆਜ਼ਾਦੀ ਲਹਿਰ ਨਾਲ ਜੁੜੇ ਹੋਏ ਜਿੰਨੇ ਵੀ ਉੱਥੇ ਆਗੂ ਸੀਗੇ ਸਾਡਾ ਸਾਰਿਆਂ ਨਾਲ ਸੰਪਰਕ ਆ। ਸਾਡੀ ਦਲ ਖਾਲਸਾ ਦੀ ਟੀਮ, ਜਿਵੇਂ ਤੁਹਾਨੂੰ ਮੀਡੀਆ ਰਾਹੀਂ ਪਤਾ ਲੱਗਿਆ ਹੋਣਾ, ਪਿਛਲੇ ਹਫ਼ਤੇ ਮਿਸਟਰ ਗਲਾਨੀ ਨੂੰ ਦਿੱਲੀ 'ਚ ਮਿਲ ਕੇ ਆਏ ਆ ਔਰ ਉਹਨਾਂ ਨਾਲ ਲੰਮੀਆਂ ਵਿਚਾਰਾਂ ਜਿਹੜੀਆਂ ਨੇਗੀਆਂ ਉੱਥੇ ਦੇ ਸੰਘਰਸ਼ ਬਾਰੇ ਵੀ, ਸਾਡੀ ਕੌਮ ਦੀ ਹਾਲਤ ਬਾਰੇ ਵੀ ਕਰਕੇ ਆਏ ਆ। ਅਸੀਂ ਉਹਨਾਂ ਨਾਲ ਜਿਹੜਾ ਕਸ਼ਮੀਰੀ ਆਜ਼ਾਦੀ ਲਹਿਰ ਨਾਲ ਜੁੜੇ ਹੋਏ ਆਗੂ ਨੇ ਉਹਨਾਂ ਦੇ ਸਾਹਮਣੇ ਇਹ ਫੈਕਟ ਬੜੇ ਜ਼ੋਰਦਾਰ ਤਰੀਕੇ ਨਾਲ ਰੱਖਿਆ ਔਰ ਉਹਨਾਂ ਨੇ ਵੀ ਆਪਦੀ ਜ਼ਿੰਮੇਵਾਰੀ ਨਿਭਾਈ ਆ ਤਾਂ ਕਿ ਕਸ਼ਮੀਰੀ ਲੋਕਾਂ
ਲੋਕਾਂ ਅਤੇ ਕਸ਼ਮੀਰ ਵਿੱਚ ਵਸਦੇ ਸਿੱਖਾਂ ਦੇ ਵਿੱਚ ਆਪਸੀ ਜਿਹੜਾ ਹੈਗਾ ਪਾੜਾ ਏਜੰਸੀਆਂ ਦੇ ਜਿਹੜਾ ਏਜੰਡਾ ਉਹ ਲਾਗੂ ਨਾ ਹੋਵੇ ਤੇ ਆਪਸੀ ਨੇੜਤਾ ਬਣੀ ਰਹੇ। ਅਸੀਂ ਕਸ਼ਮੀਰੀ ਲੋਕਾਂ ਦੇ ਨਾਲ ਪੂਰਾ ਆਪਣੇ ਆਪ ਨੂੰ ਜੋੜ ਕੇ ਰੱਖਿਆ ਹੈ। ਬਿਲਕੁਲ ਬਿਲकुल। ਤੇ ਵੀਰ ਜੀ ਹੁਣ ਅਸੀਂ 23 ਮਾਰਚ ਵਾਲੇ ਆਉਣੇ, ਜਿਵੇਂ ਤੁਸੀਂ ਜਾਣਦੇ ਕਿ ਪਿਛਲੇ ਕੱਲ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸੀ। ਕਿ ਇਹ ਉਹੀ ਆਜ਼ਾਦ ਭਾਰਤ ਦਾ ਸੁਪਨਾ ਸੀ ਜਿਸ ਲਈ ਭਗਤ ਸਿੰਘ ਤੇ ਹੋਰ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ ਤੇ ਹੱਸ-ਹੱਸ ਕੇ ਫਾਂਸੀ ਨੂੰ ਕਬੂਲਿਆ। ਜੇ ਅੱਜ ਭਗਤ ਸਿੰਘ ਜੀ ਜਿਉਂਦੇ ਹੁੰਦੇ ਸਾਡੇ ਵਿੱਚ ਉਹ ਕੀ ਹੁਣ ਕਰਦੇ, ਇਸ ਬਾਰੇ ਵੀ ਜਾਣਕਾਰੀ ਦਿਓ। ਦੇਖੋ, ਸਰਦਾਰ ਭਗਤ ਸਿੰਘ ਦੀ ਜਿਹੜੀ ਜਾਂਬਾਜ਼ੀ, ਜਿਹੜੀ ਦਲੇਰੀ, ਜਿਹੜੀ ਕੁਰਬਾਨੀ ਔਰ ਜਿਸ ਤਰੀਕੇ ਨਾਲ ਉਹ ਜਿਹੜਾ ਇਸ ਖਿੱਤੇ ਦੇ ਉੱਤੇ ਜਿਹੜੀ ਹਾਕਮ ਜਮਾਤ ਸੀਗੀ ਉਹਦੇ ਵਿਰੁੱਧ ਉਹ ਲੜਿਆ, ਜੂਝਿਆ, ਸ਼ਹੀਦੀ ਪਾਈ ਔਰ ਨਾਲ ਉਹਨਾਂ ਦੇ ਸੁਖਦੇਵ ਜੀ ਤੇ ਰਾਜਗੁਰੂ ਜੀ ਦੀ ਸ਼ਹੀਦੀ ਦਾ ਗੱਲ ਹੈ। ਇਹ ਸਾਰੇ ਜਿਹੜੀ ਇੱਕ ਇਹ ਚੀਜ਼ ਨੇ ਪੰਜਾਬ ਦੀ ਧਰਤੀ ਨੂੰ ਇੱਕ ਜਿਹੜਾ ਹੈ ਨਾ ਬੜਾ ਨੌਜਵਾਨਾਂ ਦੇ ਦਿਲਾਂ ਦਾ ਇੱਕ ਉਹ ਨਾਇਕ, ਇੱਕ ਆਈਕਨ ਵਾਂਗੂ ਉਹ ਰਿਹਾ। ਔਰ ਬਚਪਨ ਤੋਂ ਹੀ ਜਦੋਂ ਸਿੱਖ ਬੱਚਾ ਜਾਂ ਕੋਈ ਹੋਰ ਪੰਜਾਬੀ ਬੱਚਾ ਉਹਦੇ ਮਨ ਵਿੱਚ ਭਗਤ ਸਿੰਘ ਦਾ ਸਤਿਕਾਰ ਜਿਹੜਾ ਉਹ ਸਦਾ ਰਹਿੰਦਾ ਹੈ। ਇਹ ਇੱਕ ਅਲੱਗ ਮਸਲਾ ਹੈਗਾ ਕਿ ਜਿਹੜਾ ਭਾਈ ਰਣਧੀਰ ਸਿੰਘ ਨਾਰੰਗਵਾਲ ਜੀ ਦੀਆਂ ਲਿਖਤਾਂ ਨੇ ਜਾਂ ਸਰਦਾਰ ਕਪੂਰ ਸਿੰਘ ਜੀ ਦੀਆਂ ਲਿਖਤਾਂ ਨੇ, ਉਹਨਾਂ ਵਿੱਚ ਇੱਕ ਵਿਚਾਰ ਆਉਂਦਾ ਔਰ ਉਸ ਵਿਚਾਰ ਨੂੰ ਵੀ ਸਾਡੀ ਕੌਮ ਨੇ ਬੜਾ ਅਪਣਾਇਆ, ਪਿਆਰ ਕੀਤਾ ਹੋਇਆ ਜੀ। ਪਰ ਜਿਹੜਾ ਸਰਦਾਰ ਭਗਤ ਸਿੰਘ ਦੇ ਬਾਰੇ ਆਪਾਂ ਅੱਜ ਗੱਲ ਕਰੀਏ, ਅੱਜ ਵੀ ਜੇ ਸਰਦਾਰ ਭਗਤ ਸਿੰਘ ਜਿਹੜਾ ਉਹ ਇਸ ਧਰਤੀ ਤੇ ਹੁੰਦੇ ਤਾਂ ਜ਼ਰੂਰੀ ਤੌਰ ਤੇ ਉਹ ਇਸ ਨਿਜ਼ਾਮ ਦੇ ਖਿਲਾਫ ਉਵੇਂ ਹੀ ਲੜਦੇ ਜਿਵੇਂ ਗੋਰਿਆਂ ਦੇ ਖਿਲਾਫ ਲੜੇ। ਅੱਜ ਵੀ ਸਰਦਾਰ ਭਗਤ ਸਿੰਘ ਜਿਹੜਾ ਹੈਗਾ ਉਹ ਉਵੇਂ ਹੀ ਹਥਿਆਰਬੰਦ ਹੋ ਕੇ ਜਾਂ ਵਿਚਾਰਵਾਨ ਤੌਰ ਤੇ ਦੋਨੇ ਤਰੀਕਿਆਂ ਦੇ ਨਾਲ ਹੀ ਇਸ ਜਿਹੜਾ, ਕਿਉਂਕਿ ਇਹ ਉਹ ਸਿਸਟਮ ਨਹੀਂ ਹੈਗਾ ਜਿਸ ਸਿਸਟਮ ਲਈ ਭਗਤ ਸਿੰਘ ਲੜਿਆ ਸੀ। ਇਹ ਸਿਸਟਮ ਤਾਂ ਟਰਾਂਸਫਰ ਆਫ ਪਾਵਰ 1947 ਦੇ ਵਿੱਚ ਹੋਇਆ। ਕੀ ਹੈ ਇਹ? ਕੋਈ ਆਜ਼ਾਦੀ ਜੁਦੀ ਦਾ ਹੀ ਨਹੀਂ। ਇਹ ਤਾਂ ਮਤਲਬ ਗੋਰਿਆਂ ਦੇ ਕੋਲੋਂ ਕਾਲਿਆਂ ਕੋਲੇ ਤਾਕਤ ਆ ਗਈ ਆ ਔਰ ਇਹ ਲੋਕ ਜਿਹੜੇ ਨੇ ਜੇ ਉਹੀ ਸਾਰਾ ਸਿਸਟਮ ਲਾਗੂ ਕਰੀ ਬੈਠੇ ਆ ਜਿਹਦੇ ਖਿਲਾਫ ਭਗਤ ਸਿੰਘ ਉਦੋਂ ਲੜਦਾ ਹੁੰਦਾ ਸੀ। ਤਾਂ ਉਹ ਸਿਸਟਮ ਜਿਹੜਾ ਲੋਕਾਂ ਨੂੰ ਦਰੜਦਾ, ਜਿਹੜਾ ਲੋਕਾਂ ਦੇ ਹਿੱਤਾਂ ਵਿੱਚ ਨਹੀਂ। ਔਰ ਇਹ ਡਰਾਮਾ ਜਿਹਾ ਕਰਕੇ 5 ਸਾਲ ਬਾਅਦ ਤੁਸੀਂ ਜੁੱਤੀਆਂ ਆਪਦੇ ਮਾਰਨ ਵਾਲੇ ਚੁਣ ਲੈਂਦੇ ਹੋ ਔਰ ਫਿਰ 5 ਸਾਲ ਉਹਨਾਂ ਨੂੰ ਗਾਲਾਂ ਕੱਢਦੇ ਰਹਿੰਦੇ ਆ। ਇਹ ਸਿਸਟਮ ਦੇ ਖਿਲਾਫ ਭਗਤ ਸਿੰਘ ਜਿਹੜਾ ਉਦੋਂ ਵੀ ਸੀ ਤੇ ਉਹਨੇ ਅੱਜ ਵੀ ਹੋਣਾ ਸੀਗਾ। ਤੇ ਜਿਹੜੇ ਲੋਕ ਅੱਜ ਇਹ ਸਿਸਟਮ ਦੇ ਖਿਲਾਫ ਲੜ ਰਹੇ ਨੇ, ਉਹ ਮਾਓਵਾਦੀ ਹੋਣ, ਨਾਗੇ ਹੋਣ, ਕਸ਼ਮੀਰੀ ਹੋਣ, ਸਿੱਖ ਹੋਣ ਜਾਂ ਸਾਡਾ ਕੋਈ ਹੋਰ ਭਾਈ ਹੋਵੇ, ਜਿਹੜਾ ਵੀ ਲੜ ਰਿਹਾ, ਭਗਤ ਸਿੰਘ ਜਿਹੜਾ ਹੈਗਾ ਉਹਦੇ ਮਨ ਦਿਮਾਗ ਦੇ ਦਿਲ ਦੇ ਦਿਮਾਗ ਦੇ ਵਿੱਚ ਜ਼ਰੂਰ ਕਿਸੇ ਨਾ ਕਿਸੇ ਥਾਂ ਤੇ ਬੈਠਾ ਹੁੰਦਾ ਕਿ ਜਿਵੇਂ ਭਗਤ ਸਿੰਘ ਆਪਣੇ ਲੋਕਾਂ ਲਈ, ਆਪਣੀ ਧਰਤੀ ਲਈ ਔਰ ਆਪਣੇ ਅਕੀਦੇ ਲਈ ਇਸ ਸਿਸਟਮ ਦੇ ਖਿਲਾਫ ਲੜਿਆ ਸੀ, ਅੱਜ ਮੈਂ ਲੜ ਰਿਹਾ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੀ ਆਪਣੇ ਵਿਚਾਰ ਸਾਂਝੇ ਕੀਤੇ ਇਸ ਸਪੈਸ਼ਲ ਦਿਨ ਦੇ ਉੱਪਰ। ਤੇ ਵੀਰ ਜੀ ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ, ਤੁਹਾਡੇ ਅਸੀਂ ਇੱਥੇ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। Viewers, वक्त हो गया एक छोटे से ब्रेक था। Keep watching News TV 84 The Now. We'll be right back after a short break.